अस्सलामुअलैकुम। पूरे पाकिस्तान नूं जी 76वां यौमे आज़ादी मुबारक होवे। अल्लाह ताला साडे मुल्क नूं सदा सलामत रखे। पर यार 76 साल बड़ा टाइम हुंदा। 76 सालां च न्याणा जम के जवान हो के बूढ़ा हो जांदा। 76 सालां च सज्जे खब्बे दुनिया वेख किते दी किते पहुंच गई। आ दूर की जाना साडे चौक ते जिन्हां ने 20-25 साल पहले निक्कियां निक्कियां हट्टियां पाईयां सी, लै हुण ओह कारोबारां दे मालक आ, लखां च खेडदे आ, सेठ कमांदे आ। ते साडा मुल्क 76 सालां चों गांह दी बजाय पिछां ਨੂੰ ਆਈ ਜਾਂਦਾ। ਉਹ ਫੜ ਦੜ ਕੇ ਹਾਲੇ ਕਰਜ਼ਿਆਂ ਤੇ ਚੱਲਦਾ। 80-80 ਸਾਲ ਦੇ ਸਾਡੇ ਬਜ਼ੁਰਗ ਆ ਜਿਹੜੇ ਮਜ਼ਦੂਰੀਆਂ ਕਰਦੇ ਧੱਕੇ ਖਾਂਦੇ ਫਿਰਦੇ। ਲੈ 76 ਸਾਲਾਂ 'ਚ ਅਸੀਂ ਇੰਨੀ ਜੋਗੇ ਨਹੀਂ ਹੋਏ ਵੀ ਆਪਦੇ ਬਜ਼ੁਰਗਾਂ ਨੂੰ ਮੰਜੀਆਂ ਤੇ ਬਹਾ ਕੇ ਖਵਾ ਸਕੀਏ। ਸਾਡੇ ਨੌਜਵਾਨ ਡਿਗਰੀਆਂ ਹੱਥ 'ਚ ਧੱਕੇ ਖਾਂਦੇ ਡਿਪਰੈਸ਼ਨ 'ਚ ਚਲੇ ਗਏ, ਮਾਯੂਸ ਹੋਏ ਫਿਰ ਰਹੇ ਆ, ਕੋਈ ਮੁਸਤਕਬਲ ਨਹੀਂ। ਫਿਰ ਕਿਤੇ ਨਾ ਕਿਤੇ ਯਾਰ ਕੋਈ ਖਰਾਬੀ ਤਾਂ ਹੈ ਨਾ, ਜਾਂ ਤੇ ਅਸੀਂ ਫਿਰ ਡਰਾਈਵਰ ਹੀ ਗਲਤ ਬਹਾ ਬੈਠੇ ਆ। सन 47 ਨੂੰ ਸਾਡੇ ਬਜ਼ੁਰਗ ਹਾਲੇ ਵੀ ਹਿਜਰਤ ਨਹੀਂ ਕਹਿੰਦੇ, ਉਹ ਕਹਿੰਦੇ ਆ ਵੀ ਉਜਾੜੇ ਪਏ ਸੀ, ਉਜੜ ਕੇ ਆਏ ਸੀ। ਆਪਣੇ ਵਾਸਤੇ ਘਰ ਛੱਡਣਾ ਬੜੇ ਔਖੇ ਆ। ਲੱਖਾਂ ਲੋਕਾਂ ਨੇ ਉਸ ਟਾਈਮ ਜਾਨਾਂ ਦਿੱਤੀਆਂ ਸੀਗੀਆਂ। ਉਹ ਮਾਵਾਂ ਤੋਂ ਪੁੱਤ ਜੁਦਾ ਹੋ ਗਏ ਸੀ, ਭੈਣਾਂ ਤੋਂ ਭਰਾ ਜੁਦਾ ਹੋ ਗਏ ਸੀ। 76 ਸਾਲ ਗੁਜ਼ਰ ਗਏ, ਹਜੇ ਵੀ ਉਹ ਨਾਸਰ ਢਿੱਲੂ ਲੱਭ ਕੇ ਮਲਾਈ ਜਾਂਦਾ। सन 47 ਤੋਂ ਲੱਗ ਕੇ ਹੁਣ ਤੱਕ ਜਿਹੜੇ ਸਾਡੇ ਜਵਾਨ ਪੁੱਤਰਾਂ ਨੇ ਆਪਣੀਆਂ ਜਾਨਾਂ ਇਸ ਵਤਨ ਤੋਂ ਕੁਰਬਾਨ ਕੀਤੀਆਂ, ਉਹ ਵੱਖਰੀਆਂ, ਉਹ ਕਿਸੇ ਖਾਤੇ ਨਹੀਂ। ਉਹਨਾਂ ਦਾ ਤਾਂ ਕੋਈ ਮੁੱਲ ਪਾਓ ਯਾਰ। ਇਹ ਸੱਚੀ ਪੁੱਛੇ ਨਾ, ਅਸੀਂ ਆਪ ਵੀ ਕਿਸੇ ਖਾਤੇ ਦੇ ਨਹੀਂ। ਸਵੇਰੇ ਇੱਥੇ ਇੱਕ ਬਜ਼ੁਰਗ ਬੈਠਾ सन 47 ਦੀ ਆਪਣੀ ਦਾਸਤਾਨ ਪਿਆ ਸੁਣਾਵੇ ਤੇ ਕੋਲ ਆ ਕੇ ਮੁੰਡਾ ਕਰਦਾ ਪਾਂ ਵੀ ਇੱਥੇ 4-4 ਫੁੱਟ ਦੇ ਉਹ ਸਾਰਾ ਮੁਲਕ ਬਾਜੇ ਲਈ ਫਿਰਦਾ। ਲੈ ਪੂਰਾ ਮੁਲਕ ਇਹ ਫੌਜੀ ਬੈਂਡ ਬਣਾ ਕੇ ਰੱਖਤਾ। ਮੈਨੂੰ ਤਾਂ ਸਮਝ ਨਹੀਂ ਆਂਦੀ ਵੀ 14 ਅਗਸਤ ਕਿੱਥੇ ਤੇ ਬਾਜਾ ਕਿੱਥੇ, ਇਹਨਾਂ ਨੇ ਰਲਾ ਕਿਵੇਂ ਦਿੱਤਾ ਉਹ ਆਪਸ ਦੇ ਵਿੱਚ। ਸਾਡੇ ਜਿਹੜੇ ਪਰਦੇਸੀ ਭਰਾ ਵਿਚਾਰੇ ਉਹ 25-25 30-30 ਸਾਲ ਹੋ ਗਏ ਉਹ ਮੁਲਕੋਂ ਬਾਹਰ ਆਪਣੇ ਵਤਨ ਨੂੰ ਤਰਸਦੇ ਪਏ ਤੇ ਅਸੀਂ ਇੱਥੇ ਪਿੱਛੇ ਪਾਂ ਕਰੀ ਜਾਂਦੇ। ਦੱਸੋ ਇਹ ਤਾਂ ਉਹ ਹਿਸਾਬ ਆ ਵੀ ਕੋਈ ਬੰਦਾ ਆਪਣੀ ਜਨਾਨੀ ਨੂੰ ਬੜਾ ਖਰਚਾ ਕਰਕੇ ਉਹ ਪਹਾੜੀ ਇਲਾਕੇ ਠੰਡਿਆਂ ਇਲਾਕਿਆਂ ਜੋ ਬਰਫਾਂ ਦੇ ਇਲਾਕੇ 'ਚ ਲੈ ਕੇ ਗਿਆ। ਉੱਥੇ ਬਰਫ਼ ਪੈਂਦੀ ਪਈ, ਦੋਵੇਂ ਜੀ ਬੈਠੇ ਤੇ ਜਨਾਨੀ ਨੇ ਆਪਣੀ ਸੱਸ ਨੂੰ ਸਾੜਨ ਵਾਸਤੇ ਨਾ ਟੈਲੀਫੋਨ ਕੀਤਾ। ਆਖੇ ਮਾਂ ਕੀ ਕਰਦੀ ਆ? ਉਹ ਕਹਿੰਦੀ ਵੀ ਆ ਕਰਨਾ ਕੀ, ਅੰਬ ਦਾ ਮੁਰੱਬਾ ਬਣਾਇਆ, ਕੱਚੀ ਲੱਸੀ ਆ ਤੇ ਰੋਟੀ ਖਾਣ ਲੱਗੀ ਆ। ਲੈ ਉਹਦੀ ਜਨਾਨੀ ਨੇ ਫੋਨ ਕੱਟਤਾ, ਮੂੰਹ ਲਟਕਾ ਕੇ ਬਹਿ ਗਈ। ਉਹ ਬੰਦਾ ਕਹਿੰਦਾ ਕੀ ਗੱਲ ਹੋਈ? ਕਹਿੰਦੀ ਮਾਂ ਤੇਰੀ ਉੱਥੇ ਅੰਬ ਦੇ ਮੁਰੱਬੇ ਖਾਂਦੀ ਪਈ ਆ ਤੇ ਮੈਂ ਇੱਥੇ ਬਰਫਾਂ 'ਚ ਫਸੀ ਆ।